ਜਿਹੜੇ ਸਿੱਖ ਨੇ ਇਹ ਇੱਕ ਅਲੱਗ ਨੇਸ਼ਨ ਨੇ ਔਰ ਜਿਵੇਂ PLO ਫਲਸਤੀਨੀ ਲਿਬਰੇਸ਼ਨ ਆਰਗੇਨਾਈਜੇਸ਼ਨ ਨੂੰ ਐਸੋਸੀਏਟ ਮੈਂਬਰ ਦਾ ਦਰਜਾ ਹਾਸਿਲ ਹੈ ਯੂਨਾਈਟਿਡ ਨੇਸ਼ਨਸ ਦੇ ਵਿੱਚ, ਇਵੇਂ ਸਿੱਖਾਂ ਨੂੰ ਵੀ ਹੋਣਾ ਚਾਹੀਦਾ। They are not confined to India and as such have to face many problems which require international intervention for their resolution. ਇੰਡੀਅਨ ਗਵਰਨਮੈਂਟ ਨੇ ਕਦੇ ਵੀ ਜਿਹੜੇ ਸਿੱਖ ਬਾਹਰ ਨੇ ਉਹਨਾਂ ਦੇ ਹਿੱਤਾਂ ਦੀ ਰਾਖੀ ਨਹੀਂ ਕੀਤੀ। ਜਦੋਂ ਉਹਨਾਂ ਦਾ ਸਭ ਜੁੱਲੀ ਬਸਤਾ ਚੁਕਾ ਕੇ ਈਦੀ ਅਮੀਨ ਨੇ ਯੁਗਾਂਡਾ ਚੋਂ ਕੱਢਿਆ ਸਿੱਖਾਂ ਨੂੰ, ਤੇ ਕੋਈ ਇੰਡੀਅਨ ਗਵਰਨਮੈਂਟ ਜਿਹੜੀ ਹੈ ਉਹ ਉਹਨਾਂ ਨੂੰ ਸ਼ਾਇਦ ਉਹਨੇ ਈਦੀ ਅਮੀਨ ਨੇ 48 ਘੰਟੇ ਕੇ ਕਿੰਨੇ ਦਾ ਨੋਟਿਸ ਦਿੱਤਾ ਸੀ ਵੀ ਨਿਕਲੋ ਇੱਥੋਂ, ਔਰ ਬਿਲਕੁਲ ਤਿੰਨਾਂ ਕੱਪੜਿਆਂ ਨੂੰ ਸਭ ਸਮਾਨ ਵੀ ਉੱਥੇ ਰਖਾ ਰਿਹਾ। ਉਹਨੇ ਕਿਹਾ ਕੋਈ ਸਾਥ ਨਹੀਂ ਲਈ। ਸਜ਼ਾ ਦੇ ਤੌਰ ਤੇ ਕਿ ਵੀ ਤੁਸੀਂ ਸਿੱਖ ਕੱਢ ਕੌਮ ਹੈ, ਇਹ ਮਤਾ ਕੀਤਾ। ਪੰਜਾਬ ਐਂਡ ਸਿੰਧ ਬੈਂਕ ਨੂੰ ਨੈਸ਼ਨਲਾਈਜ਼ ਕਰ ਲਿਆ ਸੀ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਅੱਜ ਦੇ ਦਿਨ ਦੀ ਇੱਕ ਹੋਰ ਅਹਿਮੀਅਤ ਹੈ, ਸੋ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 13 ਮਾਰਚ 1981 ਨੂੰ ਚੰਡੀਗੜ੍ਹ ਵਿੱਚ ਚੀਫ ਖਾਲਸਾ ਦੀਵਾਨ ਵੱਲੋਂ ਹੋਈ ਸਿੱਖ ਐਜੂਕੇਸ਼ਨਲ ਕਾਨਫਰੰਸ ਵਿੱਚ ਸਿੱਖ ਇੱਕ ਅਲੱਗ ਕੌਮ ਹੈ ਦਾ ਮਤਾ ਜਿਹੜਾ ਉਹ ਪਾਸ ਕੀਤਾ ਗਿਆ ਸੀ ਅਤੇ ਯੂਨਾਈਟਿਡ ਨੇਸ਼ਨਸ ਵਿੱਚ PLO ਸਿੱਖ ਕੌਮ ਨੂੰ ਐਸੋਸੀਏਟ ਮੈਂਬਰ ਵਜੋਂ ਮਾਨਤਾ ਦੇਣ ਦੀ ਮੰਗ ਕੀਤੀ ਗਈ ਸੀ। ਸੋ ਇਸ ਦੇ ਕੀ ਪ੍ਰਭਾਵ ਹੋਏ ਨੇ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਕਿਉਂਕਿ ਆਪਣੇ ਇੱਕ ਬਹੁਤ ਵੱਡੇ ਤਬਕੇ ਨੂੰ ਪੜ੍ਹਨ ਲਿਖਣ ਦਾ ਸ਼ੌਕ ਨਹੀਂ ਹੈ ਔਰ ਉਹਨਾਂ ਦੇ ਲਈ ਜਿਹੜਾ ਦਿਨ ਬੀਤ ਗਿਆ ਉਹ ਬੀਤ ਗਿਆ, ਜਾਂ ਕੋਈ 2-4 ਜਿਹੜੇ ਫੈਸਟੀਵਲ ਡੇਜ਼ ਨਿਰਧਾਰਿਤ ਹੋਏ ਨੇ ਜਾਂ ਮੇਲਿਆਂ ਵਾਂਗ ਲੱਗਦੇ ਨੇ, ਉਹ ਵੀ ਉਹਨਾਂ ਨੂੰ ਮੌਕੇ ਤੇ ਹੀ ਲੱਗਦਾ ਕਿ ਵੀ ਅੱਛਾ ਅੱਜ ਫਲਾਣਾ ਦਿਨ ਹੈ। ਪਰ ਮੈਂ ਸਮਝਦਾ ਵੀ ਜੇ ਅਸੀਂ ਖਾਲਿਸਤਾਨ ਦੀ ਅਜੋਕੀ ਸਟਰਗਲ ਨੂੰ ਸਮਝਣਾ, ਇਸ ਦਾ ਇੱਕ ਪਿਛੋਕੜ ਤਾਂ ਜਿਹੜਾ ਸਾਡਾ ਧਾਰਮਿਕ ਤੌਰ ਦੇ ਉੱਤੇ ਔਰ ਸਿਆਸੀ ਤੌਰ ਤੇ ਖਾਲਸਾ ਸਾਜਨਾ ਤੋਂ ਅਸੀਂ ਇਸ ਦੀ ਗੱਲ ਸ਼ੁਰੂ ਕਰਦੇ ਹਾਂ, ਔਰ ਈਵਨ ਇਸ ਤੋਂ ਵੀ ਪਹਿਲਾਂ ਗੁਰੂ ਨਾਨਕ ਸਾਹਿਬ ਵੱਲੋਂ ਜਿਹੜਾ ਰਸਤਾ ਸੱਚ, ਹੱਕ, ਇਨਸਾਫ ਦਾ ਦਿਖਾਇਆ ਗਿਆ, ਉਸ ਦੇ ਨਾਲ ਜਿਹੜਾ ਇਸ ਦਾ ਜਾ ਕੇ ਸੰਬੰਧ ਜੁੜਦਾ ਕਿ ਸਿੱਖ ਸਵਾਏ ਅਕਾਲ ਪੁਰਖ ਦੇ ਭੈ ਤੋਂ ਹੋਰ ਕਿਸੇ ਦੇ ਭੈ 'ਚ ਨਹੀਂ ਰਹਿੰਦਾ। ਇਹੀ ਭੈ ਕਾਹੂ ਕੋ ਦੇਤ ਨੇ ਨੈ ਪੈਮਾਨ, ਤਾਂ ਜਿਸ ਦਾ ਜ਼ਿਕਰ ਅਸੀਂ ਕੀਤਾ। 47 ਤੱਕ ਪਹੁੰਚਦਿਆਂ ਵੀ ਬਹੁਤ ਵਾਰ ਹੁਣ ਬਹੁਤ ਕੁਝ ਕਿਹਾ ਜਾ ਚੁੱਕਾ ਹੈ ਕਿ ਭਾਈ ਸਿੱਖ ਰਾਜ ਗਿਆ 1849 'ਚ, 98 ਸਾਲ ਅੰਗਰੇਜ਼ਾਂ ਦੇ ਥੱਲੇ ਜਿਨ੍ਹਾਂ ਨੇ ਸਾਨੂੰ ਆਪਣੇ ਮਤਲਬ ਦੇ ਲਈ ਕਿਵੇਂ ਮਰਸਨਰੀ ਬਣਾਇਆ। ਉਸ ਦਾ ਨਤੀਜਾ 2 ਵੱਡੀਆਂ ਸੰਸਾਰ ਜੰਗਾਂ ਦੇ ਵਿੱਚ ਅਸੀਂ ਰਾ ਮਟੀਰੀਅਲ ਵਾਂਗ ਵਰਤੇ ਗਏ ਬ੍ਰਿਟਿਸ਼ ਯੂਨੀਅਨ ਆਰਮੀ ਜੈਕ ਦੇ ਲਈ। ਦੂਸਰੇ ਪਾਸੇ ਸਾਡਾ ਇੱਕ ਵੱਡਾ ਤਬਕਾ ਜਿਸ ਨੂੰ ਨੈਸ਼ਨਲਿਸਟ ਮੂਵਮੈਂਟ ਦੇ ਨਾਂ ਥੱਲੇ ਜਾਂ ਭਾਰਤ ਦੀ ਸੁਤੰਤਰਤਾ, ਆਜ਼ਾਦੀ ਔਰ ਉਹ ਸਾਰੇ ਦੇ ਨਾਂ ਥੱਲੇ ਸਵੈਰਾਜ ਜਾਂ ਸਵਰਾਜ, ਉਸ ਦੇ ਨਾਂ ਥੱਲੇ ਗਾਂਧੀ ਨਹਿਰੂ ਨੇ ਚੰਗੀ ਤਰ੍ਹਾਂ ਵਰਤਿਆ। ਉਧਰ ਜੇਲਾਂ ਭਰਨੀਆਂ, ਕਾੜਾ ਪਾਣੀ, ਸਜ਼ਾਵਾਂ ਔਰ ਡਾਂਗਾਂ ਔਰ ਦੂਜੇ ਦੇ ਲਈ ਰਹੇ। ਲੇਕਿਨ ਜਦੋਂ ਮੌਕਾ ਆਇਆ 47 ਦਾ, ਅਸੀਂ ਉਸੇ ਜਿਹੜਾ ਕੱਚਕਰ ਲੀਡਰਸ਼ਿਪ ਦੀ ਬਦੌਲਤ ਰਾਸ਼ਟਰਵਾਦ ਦੇ ਖਾਤੇ 'ਚ ਜਾ ਕੇ ਡਿਗੇ ਔਰ ਨਤੀਜੇ ਦੇ ਤੌਰ ਤੇ ਸਭ ਤੋਂ ਜ਼ਿਆਦਾ ਨੁਕਸਾਨ ਵੀ ਉਠਾਇਆ ਦੋਨੋਂ ਕੌਮਾਂ। ਬੇਸ਼ੱਕ 47 ਦੇ ਉਜਾੜੇ ਨੇ ਦੋਨੋਂ ਪਾਸੇ ਹੀ ਉਜਾੜਿਆ, ਬਹੁਤ ਸਾਰੇ ਮੁਸਲਮਾਨ ਵੀ ਇੱਧਰੋਂ ਈਸਟ ਪੰਜਾਬ ਤੋਂ ਮਾਰੇ ਕੁੱਟੇ ਲੁੱਟੇ ਗਏ, ਪਰ ਦੋਨੋਂ ਹੀ ਧਿਰਾਂ ਜਿਹੜੀਆਂ ਨੇ, ਹਿੰਦੂ ਤਾਂ ਬਚਿਆ ਰਿਹਾ ਕਿਉਂਕਿ ਉਹਨੂੰ ਤਾਂ ਕੋਈ ਬਹੁਤਾ ਫਰਕ ਨਹੀਂ ਪਿਆ, ਉਹਨਾਂ ਦਾ ਮੇਨਲੈਂਡ UP ਬਿਹਾਰ ਉਵੇਂ ਹੀ ਰਿਹਾ। ਲੇਕਿਨ ਘੱਟੋ ਘੱਟ ਸਾਰੇ ਤੋਂ ਬਾਅਦ ਦੋਨਾਂ ਕੌਮਾਂ ਨੂੰ ਇਹ ਤਾਂ ਹੈ ਕਿ ਵੀ ਉਹਨਾਂ ਦਾ ਹਿੰਦੂਆਂ ਦਾ ਇੰਡੀਆ ਬਣ ਗਿਆ, ਮੁਸਲਮਾਨਾਂ ਦੇ ਕੋਲ ਆਪਣਾ ਮੁਲਕ ਪਾਕਿਸਤਾਨ ਆ ਗਿਆ। ਲੇਕਿਨ ਅਸੀਂ ਕੁਰਬਾਨੀਆਂ ਵੀ ਇੱਕ ਪਾਸੇ ਕਹਾਣੀ ਛੱਡਦੇ ਹੀ ਹੈ, ਇੰਨਾ ਉਜਾੜਾ ਕਰਵਾ ਕੇ, ਇੰਨੀ ਬਰਬਾਦੀ ਕਰਵਾ ਕੇ ਇੱਕ ਗੁਲਾਮੀ ਚੋਂ ਨਿਕਲ ਕੇ ਦੂਸਰੀ ਗੁਲਾਮੀ 'ਚ ਆ ਗਏ। ਹੁਣ ਇੱਥੇ ਜਦੋਂ ਸਫ਼ਰ 47 ਤੋਂ ਸ਼ੁਰੂ ਹੁੰਦਾ ਹੈ, ਅਸੀਂ ਤਾਂ ਦੁਸ਼ਮਣ ਦੇ ਡਾਕੂਮੈਂਟ 'ਚੋਂ ਦੱਸਦੇ ਹਾਂ ਕਿ ਭਾਈ ਸਾਡਾ ਸਫ਼ਰ ਕਿਵੇਂ ਦਾ ਸੀ, ਕਿ ਸਾਨੂੰ ਤਾਂ 10 ਅਕਤੂਬਰ 1947 ਨੂੰ, ਜਦੋਂ ਅਜੇ 40% ਦੀ ਕੌਮ ਜਿਹੜੀ ਹੈ ਉਹ ਉਜੜ ਕੇ ਬੈਠੀ ਹੋਈ ਹੈ, ਪਨਾਹਗੀਰ ਬਣ ਕੇ, ਰਿਫਿਊਜੀ ਬਣ ਕੇ, ਔਰ ਉਹ ਸਰਕੂਲਰ ਕੱਢ ਦਿੰਦੇ ਨੇ ਪੰਜਾਬ ਦੇ ਵਿੱਚ ਕਿ ਵੀ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਸ, ਕਿ ਭਾਈ ਇਹ
ਜਰਾਇਮ ਪੇਸ਼ਾ ਜਿਹੜਾ ਕਬੀਲਾ ਹੈ ਔਰ ਇਹ ਕਾਨੂੰਨ ਮੰਨਣ ਵਾਲੇ ਹਿੰਦੂਆਂ ਲਈ ਖਤਰਾ ਨੇ, ਉਹ ਅਸੀਂ ਅਕਸਰ ਰਿਪੀਟ ਕਰਦੇ ਹਾਂ, ਮੈਂ ਉਹਦੇ 'ਚ ਨਹੀਂ ਜਾਵਾਂਗਾ। ਲੇਕਿਨ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਭਾਈ ਜਿਨ੍ਹਾਂ ਨੇ ਇੱਕ ਵੱਡਾ ਬਲੰਡਰ ਕੀਤਾ ਅਕਾਲੀ ਦਲ ਦੇ ਗਿਆਨੀ ਕਰਤਾਰ ਸਿੰਘ, ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ ਨੇ, ਉਹਨਾਂ ਦੇ ਵੱਲੋਂ ਭੇਜੇ ਗਏ ਘੱਟੋ ਘੱਟ ਇਹਨਾਂ ਦੋ ਨੁਮਾਇੰਦਿਆਂ ਨੇ, ਹੁਕਮ ਸਿੰਘ ਔਰ ਭੁਪਿੰਦਰ ਸਿੰਘ ਮਾਨ ਨੇ, ਇੰਡੀਅਨ ਕਨਸਟੀਟਿਊਸ਼ਨ ਦੇ ਡਰਾਫਟ ਤੇ ਦਸਤਖਤ ਨਹੀਂ ਕੀਤੇ। ਸੋ ਸਾਡੀ ਸਿਚੁਏਸ਼ਨ ਜਿਹੜੀ ਹੈ ਡੀ ਜੂਰਿਸ ਸਾਨੂੰ ਸਟਰੋਂਗ ਬਣਾਉਂਦੀ ਹੈ ਕਿ ਭਾਈ ਇਹ ਸਾਡੀ ਸਟਰਗਲ ਜਿਹੜੀ ਆਪਣੇ ਹੱਕਾਂ ਦੀ ਸੀ। ਹਾਲਾਂ ਜਿਹੜੀ ਮੰਗ ਵੀ ਸੀ ਉਦੋਂ ਅਕਾਲੀ ਦਲ ਦੀ 47 ਤੋਂ ਬਾਅਦ, ਉਹ ਤਾਂ ਇਹੀ ਸੀ ਇੰਟਰਨਲ ਆਟੋਨਮੀ, ਵੀ 2-3 ਮਹਿਕਮੇ ਸੈਂਟਰ ਆਪਣੇ ਕੋਲ ਰੱਖੇ, ਬਾਕੀ ਤੁਸੀਂ ਛੱਡ ਦਿਓ। ਲੇਕਿਨ ਉਹਨਾਂ ਨੇ ਤਾਂ ਤੁਹਾਨੂੰ ਜਦੋਂ ਇਹ ਮਿੱਥਿਆ ਹੋਇਆ ਸੀ ਕਿ ਤੁਹਾਨੂੰ ਜਿਹੜਾ ਉਹ ਲੋਕ ਸਟਾਕ ਐਂਡ ਬੈਰਲ ਡਿਸਟਰੋਏ ਕਰਨਾ, ਉਹ ਤੁਹਾਡਾ ਸਫਰ ਹੀ ਕ੍ਰਿਮੀਨਲ ਟ੍ਰਾਈਬ ਤੋਂ ਇੰਡੀਆ 'ਚ ਤੁਹਾਨੂੰ ਇਹ ਪਹਿਲਾ ਇਨਾਮ ਦਿੰਦੇ ਨੇ। ਫਿਰ ਅਸੀਂ 1950 ਤੋਂ ਲੈ ਕੇ ਦੇਖਦੇ ਹਾਂ ਪੰਜਾਬੀ ਸੂਬੇ ਨੂੰ ਲੈ ਕੇ ਕਿੰਨੀ ਵੱਡੀ, ਔਰ ਜੇ ਕੱਲ੍ਹ ਹੀ ਮੈਂ ਇੱਕ ਡਿਸਕਸ਼ਨ ਦੇਖ ਰਿਹਾ ਸੀ, ਉਹਨਾਂ ਨੇ ਕਿਹਾ ਜੀ ਪੰਜਾਬ ਨਾਲ ਤਾਂ ਕਿੰਨਾ ਧਰੋ ਦੁਸ਼ਮਣ ਨੇ ਕਮਾਇਆ, ਇੱਕ ਲੈਵਲ ਤੇ ਨਹੀਂ। 47 ਉਹਨਾਂ ਨੇ ਕਿਹਾ ਵੀ ਸਿੱਖ ਜਿਹੜੇ ਨੇ ਉਹੀ ਇੱਕੋ ਇੱਕ ਧਿਰ ਸੀ ਉਸ ਖਿੱਤੇ 'ਚ ਜਿਹੜੇ ਮੁਲਕ ਨੂੰ ਇੱਕ ਰੱਖਣਾ ਚਾਹੁੰਦੇ ਸੀ, ਕਿਉਂਕਿ ਉਹਨਾਂ ਦਾ ਆਪਣਾ ਹਿੱਤ ਵੀ ਇਸ 'ਚ ਸੀ ਤੇ ਉਹ ਸਮਝਦੇ ਸੀ ਵੀ ਬਾਕੀਆਂ ਦਾ ਹਿੱਤ ਵੀ ਇਸ 'ਚ ਹੈ, ਪੰਜਾਬ ਇਹਦੇ 'ਚ ਹੈ। ਪਰ ਹਾਲਾਤ ਨੇ ਜਦੋਂ ਬਦਲ ਦਿੱਤਾ ਕੰਮ, ਡਿਵੀਜ਼ਨ ਤਾਂ ਜਦੋਂ ਪੰਜਾਬ ਦੀ ਹੁੰਦੀ ਹੈ, ਇੱਕ ਵੱਡਾ ਹਿੱਸਾ ਆਲਮੋਸਟ 62% ਟੈਰੀਟਰੀ ਪਾਕਿਸਤਾਨ ਦਾ ਹਿੱਸਾ ਬਣਦੀ ਹੈ। ਹੁਣ ਜਿਹੜੀ ਬਾਕੀ ਰਹਿ ਗਈ 62 ਚੋਂ ਤੁਸੀਂ ਇਹ ਦੇਖ ਲੈਂਦੇ ਹੋ ਕਿ 38% ਜਿਹੜੀ ਰਹਿ ਗਈ ਉਹ ਪੂਰਬੀ ਪੰਜਾਬ ਸੀ, ਈਸਟ ਪੰਜਾਬ ਸੀ। ਹੁਣ ਜੇ ਮਾੜਾ ਮੋਟਾ ਵੀ ਹਮਦਰਦੀ ਤਾਂ ਦੂਰ ਦੀ ਗੱਲ, ਜੇ ਈਵਨ ਨਿਆਂ ਦੇ ਪੈਰਾਮੀਟਰ ਨਾਲ ਵੀ ਦੁਸ਼ਮਣ ਦੇਖਦਾ ਦਿੱਲੀ ਸਾਮਰਾਜ, ਤੇ ਉਹ ਕਹਿੰਦਾ ਕਿ ਭਾਈ ਇਹ ਦਾਅਵੇਦਾਰ ਸੀ ਕਿ ਇੱਕ ਪੂਰੇ ਇੰਡੀਪੈਂਡੈਂਟ ਆਪਣੇ ਮੁਲਕ ਦੇ, ਖਾਲਿਸਤਾਨ ਦੇ, ਉਹਨਾਂ ਨੇ ਆਪਣਾ ਦਾਅਵਾ ਛੱਡ ਕੇ ਸਾਡੇ ਨਾਲ ਜੁਆਇਨ ਕੀਤਾ। ਇੰਨੀ ਵੱਡੀ ਗਿਣਤੀ 'ਚ ਮਾਰੇ ਗਏ, ਇਹਨਾਂ ਦੇ ਐਸੈਟ ਰਹਿ ਗਏ। ਹੁਣ ਇਹ ਜਿਹੜਾ 42% ਵਾਲਾ ਹਿੱਸਾ ਹੈ ਜਿਹੜਾ, ਉਸ ਨੂੰ 38% ਵਾਲਾ ਜਾਂ ਜਿੰਨਾ ਵੀ ਬਚਿਆ, ਉਹ ਇਹਨਾਂ ਦੇ ਪੂਰਬੀ ਪੰਜਾਬ ਨੂੰ, ਜਿਹਨੂੰ ਕਿਹਾ ਗਿਆ, ਇਹਨੂੰ ਜੇ ਬਾਕੀ ਸਟੇਟਸ ਟੁੱਟ ਰਹੇ, ਮਦਰਾਸ ਰੈਜ਼ੀਡੈਂਸੀ ਟੁੱਟੀ, ਤਾਮਿਲਨਾਡੂ ਬਣਿਆ, ਸੌਰਾਸ਼ਟਰ ਟੁੱਟਿਆ, ਗੁਜਰਾਤ ਔਰ ਮਹਾਰਾਸ਼ਟਰ ਲੈਂਗੁਏਜ ਦੇ ਆਧਾਰ ਤੇ ਬਣਿਆ, ਕੇਰਲਾ ਮਲਿਆਲਮ ਦੇ ਲਈ ਕੱਢਿਆ ਗਿਆ, ਤੇਲਗੂ ਦੇ ਲਈ ਆਂਧਰਾ ਕੱਢਿਆ ਗਿਆ, ਔਰ ਇਸੇ ਤਰ੍ਹਾਂ ਬਾਕੀ ਸੂਬੇ ਵੀ ਜਿਹੜੇ ਨੇ ਬਣੇ। ਉਹ ਇਹ ਕਹਿੰਦੇ ਕਿ ਭਾਈ ਆਹ ਜਿਹੜਾ ਬਚਿਆ ਹੋਇਆ ਪੰਜਾਬ ਹੈ, ਜਿਹੜਾ 38%, ਇਹਦੀ ਅਸੀਂ ਜ਼ਬਾਨ ਜਿਹੜੀ ਆ ਉਹ ਪੰਜਾਬੀ ਤਸੱਵਰ ਕਰਦੇ, ਕਿਉਂਕਿ ਪੰਜਾਬੀ ਲੋਕ ਬੋਲੀ ਬਾਕੀਆਂ ਦੇ ਆਧਾਰ ਤੇ ਵੀ ਬਣੇ ਨੇ। ਸੋ ਘੱਟੋ ਘੱਟ ਇੱਕ ਤੁਹਾਡੇ ਲਈ ਸਪੇਸ ਤਾਂ ਹੁੰਦਾ ਜਿੱਥੇ ਤੁਸੀਂ ਜਿਹੜਾ ਉਹ ਇਹ ਮਹਿਸੂਸ ਕਰਦੇ ਵੀ ਸਾਡੀ ਜ਼ਬਾਨ, ਸਾਡਾ ਮਜ਼ਹਬ, ਸਾਡੇ ਸਾਧਨ ਜਿਹੜੇ ਨੇ ਉਹ ਮਹਿਫੂਜ਼ ਨੇ। ਪਰ ਉਹਨਾਂ ਨੇ ਉਸ 38% ਪੰਜਾਬ ਨੂੰ ਵੀ ਅੱਗੋਂ 4 ਟੁਕੜਿਆਂ ਦੇ ਵਿੱਚ ਵੰਡਿਆ। ਉਹਨਾਂ ਨੇ ਹਰਿਆਣਾ ਬਾਹਰ ਕੱਢਿਆ, ਹਿਮਾਚਲ ਬਾਹਰ ਕੱਢਿਆ, ਚੰਡੀਗੜ੍ਹ ਬਾਹਰ ਕੱਢਿਆ। ਹੁਣ ਤੁਸੀਂ ਇਸ ਤੋਂ ਅੰਦਾਜ਼ਾ ਲਾਓ ਵੀ ਰਾਈਵਲਰੀ ਜਾਂ ਵੈਰ ਕਿਸ ਹੱਦ ਤੱਕ ਉਹਨਾਂ ਨੇ, ਔਰ ਠੀਕ ਕਿਹਾ ਸੀ ਉਸ ਵੇਲੇ ਦੇ ਹੋਮ ਮਿਨਿਸਟਰ ਗੁਲਜ਼ਾਰੀ ਲਾਲ ਨੰਦਾ ਨੇ, ਉਹਨੇ ਇਹਨਾਂ ਨੂੰ ਜਿਹੜੇ ਲਾਰੇ ਇਕੱਠੇ ਹੋ ਕੇ ਗਏ ਪੰਜਾਬ ਦੀਆਂ ਅਖਬਾਰਾਂ ਵਾਲੇ, ਜਗਤ ਨਰੈਣ ਔਰ ਵਰਿੰਦਰ ਔਰ ਯਸ਼, ਜਿਹੜੇ ਪੰਜਾਬ ਕੇਸਰੀ ਔਰ ਹਿੰਦ ਸਮਾਚਾਰ ਔਰ ਵੀਰ ਪ੍ਰਤਾਪ ਔਰ ਹਿੰਦੀ ਮਿਲਾਪ, ਇਹ ਅਖਬਾਰਾਂ ਕੱਢਦੇ ਸੀ। ਉਹਨਾਂ ਨੇ ਕਿਹਾ ਜੀ, ਉਹਨਾਂ ਨੇ शिकायत की थी लालिया ने कि जी आपने हमें सिख भेड़ियों के सामने फेंक दिया है। उन्होंने कहा लाला जी फिक्र मत करो, हमने इन्हें ऐसा लूला लंगड़ा पंजाबी सूबा हम इनको देंगे कि ये छोड़कर भागेंगे। और उन्होंने वाकई ही लूला लंगड़ा राजधानी कढ़ ली, पानियां दा कंट्रोल इको एक कुदरती ਉਹ ਬਾਹਰ ਕੱਢ ਲਿਆ, ਪੰਜਾਬੀ ਬੋਲਦੇ ਇਲਾਕੇ ਕੱਢ ਲਏ, ਕਾਮਨ। ਅੱਜ ਵੀ ਪੰਜਾਬ ਦੇ ਕੋਲ ਆਪਣਾ ਹਾਈ ਕੋਰਟ ਵੀ ਨਹੀਂ ਆ ਰਿਹਾ। ਹਿਮਾਚਲ ਜਿਹੜੀ ਇੱਕ ਨੁੱਕਾ ਜਿਹਾ ਸੂਬਾ ਸੀ ਜਿਹਨੂੰ ਇਹਨਾਂ ਨੇ ਪੰਜਾਬ ਦਾ, ਉਹਨਾਂ ਦਾ ਆਪਣਾ ਹਾਈ ਕੋਰਟ ਹੈ, ਹਰ ਤੇਲੰਗਾਨਾ ਵਰਗਾ ਛੋਟਾ ਜਿਹਾ ਉਹਨਾਂ ਦਾ, ਲੇਕਿਨ ਪੰਜਾਬ ਨੂੰ ਹਰਿਆਣੇ ਦੇ ਨਾਲ ਫਸਾਇਆ ਹੋਇਆ। ਇਸੇ ਤਰ੍ਹਾਂ ਕਿੰਨੀਆਂ ਚੀਜ਼ਾਂ ਹੋਰ ਨੇ। ਸੋ ਈਵਨ ਜੋ ਬਚ ਗਿਆ ਪੰਜਾਬ, ਉਹਦੇ 'ਚ ਵੀ ਉਹਨਾਂ ਨੇ ਚੱਜ ਦੇ ਨਾਲ ਜਿਹੜਾ ਫਿਰ ਕੋਈ ਹਕੂਮਤ ਨਹੀਂ ਬਣਨ ਦਿੱਤੀ। ਤੁਸੀਂ 66 1 ਨਵੰਬਰ 1966 ਨੂੰ ਪੰਜਾਬੀ ਸੂਬਾ ਬਣਦਾ, ਉਸ ਤੋਂ ਬਾਅਦ ਦੇਖੋ ਵੀ ਕਿਵੇਂ ਸੈਂਟਰ ਦੀ ਇੰਟਰਫੇਰੈਂਸ, ਕਿਵੇਂ ਅਕਾਲੀ ਹਕੂਮਤਾਂ ਤੋੜੀਆਂ ਗਈਆਂ, ਤੇ ਮੁੜ ਕੇ ਤਾਂ ਅਕਾਲੀ ਵਿਕਣ ਤੇ ਆ ਗਏ ਕਿਉਂਕਿ ਪਾਵਰ ਦੀ ਭੁੱਖ ਨੇ ਉਹਨਾਂ ਨੂੰ ਟੇਕ ਓਵਰ ਕਰ ਲਏ। ਉਹ ਅਕਾਲੀ ਨਹੀਂ ਸੀ ਫਿਰ ਜਿਨ੍ਹਾਂ ਨੇ ਮੋਰਚਿਆਂ 'ਚ ਪੰਜਾਬੀ ਸੂਬੇ ਦਾ ਮੋਰਚਾ ਲਾਇਆ ਜਾਂ ਅਦਰਵੇ ਲਾਇਆ।
ਹੁਣ ਉਸ ਸਾਰੀ ਜਿਹੜੀ ਜਦੋਂ ਅਸੀਂ ਮੈਂ ਇਹ ਕਿਹਾ ਕਿ ਵੀ ਜਿਹੜੇ ਹਿਸਟਰੀ ਦੇ ਕੁਛ ਉਹ ਚੈਪਟਰ ਨੇ ਜਿਹੜੇ ਬਦਲਦੇ ਨੇ ਉਸ ਖਮੀਰ ਨੂੰ, ਜਿੱਥੇ ਕੋਈ ਨਵਾਂ ਲਫ਼ਜ਼ ਆਉਂਦਾ ਹੈ ਜਾਂ ਨਵੀਂ ਚੀਜ਼ ਆਉਂਦੀ ਹੈ। ਹਾਲਾਂ ਬਹੁਤ ਸਾਰੇ ਜਿਹੜੇ ਨੇ ਉਹ ਜਦੋਂ ਗੱਲ ਕਰਨਗੇ ਕਿ ਜੀ ਜਦੋਂ ਗਿਆਨੀ ਜ਼ੈਲ ਸਿੰਘ ਬਣ ਗਿਆ ਔਰ ਹੋਰ ਕੋਈ ਨਹੀਂ ਸੀ, ਫਿਰ ਅਕਾਲੀ ਜਿਹੜੇ ਨੇ ਉਹਨਾਂ ਨੇ ਅਨੰਦਪੁਰ ਸਾਹਿਬ ਦਾ ਮਤਾ ਲਿਖਵਾਇਆ ਸਰ ਕਪੂਰ ਸਿੰਘ ਤੋਂ ਵੱਧ ਅਧਿਕਾਰਾਂ ਦਾ ਕਿ ਦੇ ਸ਼ੁੱਡ ਗੈਟ ਏ ਪੋਲੀਟੀਕਲ ਬੇਸਿਸ ਐਂਡ ਆਲ। ਉਹ ਠੀਕ ਹੈ, ਉਸ ਪੀਰੀਅਡ 'ਚ ਉਹਨਾਂ ਨੂੰ ਵੀ ਲੱਗਦਾ ਸੀ ਵੀ ਅਸੀਂ ਕੁਛ ਨਾ ਕੁਛ ਪੰਥ ਦੇ ਵਿੱਚ ਜਾਣਾ ਹੈ, ਸਿੱਖਾਂ 'ਚ ਜਾਣਾ ਹੈ, ਕੋਈ ਗੱਲ ਕਰੀਏ। ਪਰ ਉਸ ਸਾਰੇ 'ਚੋਂ ਨਿਕਲ ਕੇ ਐਮਰਜੈਂਸੀ ਦੇ ਖਿਲਾਫ ਵੀ ਮੋਰਚਾ ਲਾ ਕੇ ਜਦੋਂ ਸਰਕਾਰ ਵੀ ਬਣਾ ਲਈ, ਬਾਦਲ ਸੈਂਟਰ 'ਚ ਵੀ ਮੁਰਾਰਜੀ ਦੇਸਾਈ ਦੇ ਨਾਲ ਆਪੋਜੀਸ਼ਨ ਨਾਲ ਮਿਲ ਕੇ, ਫਿਰ ਏਜੰਸੀਆਂ ਨੇ ਨਿਰੰਕਾਰੀ ਕਾਂਡ ਵਰਤਾ ਦਿੱਤਾ ਜੀ। ਉਹਨਾਂ ਤੋਂ 13 ਅਪ੍ਰੈਲ 1978 ਜੋ ਉਹਨਾਂ ਨੇ ਆ ਕੇ ਕਰਤੂਤ ਕੀਤੀ। ਹੁਣ ਉਸ ਤੋਂ ਬਾਅਦ ਜਿਵੇਂ ਸਾਰਾ ਭਾਰਤ ਔਰ ਸਾਰਾ ਮੀਡੀਆ ਇਹ ਭੁੱਲ ਕੇ ਕਿ ਵੀ ਇਹਨਾਂ ਸਿੱਖਾਂ ਨੇ ਐਮਰਜੈਂਸੀ ਦੇ ਖਿਲਾਫ ਮੋਰਚੇ 'ਚ 40,000 ਬੰਦਾ ਵੀ ਦਿੱਤਾ ਹੈ, ਸਾਰਾ ਮੁਲਕ ਸੁਸਰੀ ਵਾਂਗ ਸੁੱਤਾ ਹੋਇਆ ਸੀ। ਉਹੀ RSS ਜਿਹੜੇ ਅੰਗਰੇਜ਼ਾਂ ਦੇ ਖਿਲਾਫ ਕਿਸੇ ਇੱਕ RSS ਦੇ ਵਰਕਰ ਨੇ ਚਪੇੜ ਨਹੀਂ ਖਾਧੀ ਹੋਈ, ਜੇਲ੍ਹ ਨਹੀਂ ਗਏ ਹੋਏ। ਇਹਨਾਂ ਦਾ ਜਿਹੜਾ ਆਈਕਨ ਹੈ ਸਾਵਰਕਰ, ਉਹ 6 ਵਾਰ ਮਾਫੀ ਉਹਨੇ ਮੰਗੀ ਅੰਗਰੇਜ਼ਾਂ ਤੋਂ। ਉਵੇਂ ਹੀ ਐਮਰਜੈਂਸੀ ਵੇਲੇ ਵੀ ਇਹਨਾਂ ਦਾ ਗੋਲਵਲਕਰ ਮਾਫੀ ਮੰਗ ਕੇ ਇੰਦਰਾ ਗਾਂਧੀ ਦੀ ਤਰਲੇ ਕੱਢ ਰਹੇ ਸੀ, ਲੇਕਿਨ ਸਿੱਖ ਖਲੋਤੇ ਔਰ ਉਸ ਦਾ ਨਤੀਜਾ ਨਿਰੰਕਾਰੀ ਕਾਂਡ ਦੇ ਰੂਪ 'ਚ ਦਿੱਤਾ। ਹੁਣ ਜਦੋਂ 78 ਤੋਂ ਬਾਅਦ ਉਹ ਮਾਹੌਲ ਬਣ ਗਿਆ ਤੇ ਸਿੱਖਾਂ ਨੂੰ ਇਹ ਲੱਗਿਆ ਕਿ ਵੀ ਹੁਣ ਅਸੀਂ ਵਿਦਨ ਅਨੰਦਪੁਰ ਮਤਾ, ਹੁਣ ਸਾਨੂੰ ਨੇਸ਼ਨਹੁੱਡ ਵੱਲ ਵਧਣਾ ਚਾਹੀਦਾ। ਔਰ ਇਸ ਦਾ ਆਈਡੀਆ ਵੀ ਬੇਸ਼ੱਕ ਅੱਜ ਜਦੋਂ ਅਸੀਂ ਕਿਸੇ ਦੀ ਗੱਲ ਕਰਦੇ ਹਾਂ ਜਿਹੜਾ ਅੱਜ ਨਹੀਂ ਹੈ ਇਸ ਦੁਨੀਆ 'ਚ, ਪਰ ਜਿਹਦੀ ਕੋਈ ਕੰਟਰੀਬਿਊਸ਼ਨ ਹੁੰਦੀ ਆ ਔਰ ਅਸੀਂ ਇਸ ਮੰਚ ਤੋਂ ਹਮੇਸ਼ਾ ਹੀ ਉਹਨੂੰ ਰੈਕਗਨਾਈਜ਼ ਕੀਤਾ। ਔਰ ਅੱਜ ਦਾ ਉਹ ਦਿਨ ਹੈ 13 ਮਾਰਚ 1981 ਦਾ, ਜਦੋਂ ਕਿ 3 ਰੋਜ਼ਾ ਸਿੱਖ ਐਜੂਕੇਸ਼ਨਲ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਸ਼ੁਰੂ ਹੋਈ। ਹੁਣ ਇਹ ਚੀਫ ਖਾਲਸਾ ਦੀਵਾਨ, ਇਹ ਐਕੈਡੈਮਿਕ ਬਾਡੀ ਜਿਹਦੇ ਥੱਲੇ ਜਿਹੜਾ ਖਾਲਸਾ ਸਕੂਲ, ਖਾਲਸਾ ਕਾਲਜ ਔਰ ਐਜੂਕੇਸ਼ਨ, ਜਿਹਦੇ ਨਾਲ ਕਦੇ ਭਾਈ ਵੀਰ ਸਿੰਘ ਵਰਗੀ ਸ਼ਖਸੀਅਤ ਐਸੋਸੀਏਟਡ ਰਹੀ। ਹਾਲਾਂਕਿ ਬ੍ਰਿਟਿਸ਼ ਪੀਰੀਅਡ ਦੇ ਵਿੱਚ ਇਹ ਸਾਰੇ ਹੀ ਪ੍ਰੋ ਬ੍ਰਿਟਿਸ਼ ਹੀ ਸੀ ਚੀਫ ਖਾਲਸਾ ਦੀਵਾਨ ਜਿਹੜੇ ਨੇ, ਔਰ ਇਹੀ ਪ੍ਰੋ ਇੰਡੀਆ ਸੀ 47 ਤੋਂ ਬਾਅਦ। ਲੇਕਿਨ ਘੱਟੋ ਘੱਟ ਐਜੂਕੇਸ਼ਨ ਦੇ ਫੀਲਡ 'ਚ ਇਹਨਾਂ ਦੀ ਕੰਟਰੀਬਿਊਸ਼ਨ ਹੋਣ ਕਰਕੇ ਉਹਨਾਂ ਨੂੰ ਰੈਕਗਨਾਈਜ਼ ਕੀਤਾ ਜਾਂਦਾ ਹੈ। ਲੇਕਿਨ ਚੰਡੀਗੜ੍ਹ ਦੀ ਕਾਨਫਰੰਸ ਦੇ ਵਿੱਚ ਉਹਨਾਂ ਨੇ ਉਸ ਪੀਰੀਅਡ 'ਚ ਗੰਗਾ ਸਿੰਘ ਢਿੱਲੋਂ, ਜਿਨ੍ਹਾਂ ਨੇ ਨਨਕਾਣਾ ਸਾਹਿਬ ਫਾਊਂਡੇਸ਼ਨ ਬਣਾਈ ਹੋਈ ਸੀ, DC ਬੇਸਡ ਸੀਗੇ, ਉਹਨਾਂ ਨੂੰ ਸੱਦ ਲਿਆ ਕਿ ਵੀ ਤੁਸੀਂ ਪ੍ਰੀਜ਼ਾਈਡ ਕਰੋ। ਔਰ ਉਹਨਾਂ ਦੀ ਪ੍ਰੈਜ਼ੀਡੈਂਸੀ ਦੇ ਥੱਲੇ ਉਸ ਵੇਲੇ ਇੰਦਰਜੀਤ ਸਿੰਘ ਜਿਹੜਾ ਚੇਅਰਮੈਨ ਸੀ ਪੰਜਾਬ ਐਂਡ ਸਿੰਧ ਬੈਂਕ ਦਾ, ਜਿਹੜਾ ਸਿੱਖਾਂ ਦਾ ਬਹੁਤ ਕਾਮਯਾਬ ਬੈਂਕ ਸਾਬਤ ਹੋਇਆ ਔਰ ਜਿਹਦੇ 'ਚ ਹਜ਼ਾਰਾਂ ਸਿੱਖਾਂ ਨੂੰ ਇੰਪਲੋਇਮੈਂਟ ਵੀ ਮਿਲੀ। ਔਰ ਚੰਡੀਗੜ੍ਹ ਦੇ ਵਿੱਚ ਸਿੱਖ ਐਜੂਕੇਸ਼ਨ ਕਾਨਫਰੰਸ ਸੀ। ਔਰ ਹਾਲਾਂ ਉਹ ਸਾਰੇ ਸਰਕਾਰ ਪੱਖੀ ਪ੍ਰੋ ਇੰਡੀਆ ਟੂ ਦਾ ਬੂਟ ਜਿਹੜੇ ਚੀਫ ਖਾਲਸਾ ਦੀਵਾਨ ਦੇ ਸਾਰੇ ਸੀ। ਲੇਕਿਨ ਇਹ ਮਤਾ ਗੰਗਾ ਸਿੰਘ ਢਿੱਲੋਂ ਜਾਂ ਇਨਸਾਈਡ ਹੋਰ ਕਿਹਦੀ ਸਪੋਰਟ ਹੋਈ, ਪਰ ਇਸ ਸਾਰੇ ਦੇ ਵਿੱਚ ਜਿਹੜਾ ਮਤਾ ਪਾਸ ਕਰਵਾਇਆ ਗਿਆ ਉਹਦੇ ਵਿੱਚ ਇਹ ਸੀ ਕਿ ਇਹ ਜਿਹੜੇ ਸਿੱਖ ਨੇ ਇਹ ਇੱਕ ਅਲੱਗ ਨੇਸ਼ਨ ਨੇ। ਔਰ ਜਿਵੇਂ PLO ਫਲਸਤੀਨੀ ਲਿਬਰੇਸ਼ਨ ਆਰਗੇਨਾਈਜੇਸ਼ਨ ਨੂੰ ਐਸੋਸੀਏਟ ਮੈਂਬਰ ਦਾ ਦਰਜਾ ਹਾਸਿਲ ਹੈ ਯੂਨਾਈਟਿਡ ਨੇਸ਼ਨਸ ਦੇ ਵਿੱਚ, ਇਵੇਂ ਸਿੱਖਾਂ ਨੂੰ ਵੀ ਹੋਣਾ ਚਾਹੀਦਾ। ਔਰ ਉਹਦਾ ਉਹਨਾਂ ਨੇ ਰੀਜ਼ਨ ਦਿੱਤਾ ਕਿ ਵੀ ਸਿੱਖਾਂ ਦੇ ਇੰਟਰਸਟ ਨੂੰ ਇੰਟਰਨੈਸ਼ਨਲ ਲੈਵਲ ਤੇ ਕਦੇ ਇੰਡੀਆ ਨੇ ਪ੍ਰੋਟੈਕਟ ਨਹੀਂ ਕੀਤਾ। ਸੋ ਪਹਿਲਾ ਤਾਂ ਮਤਾ ਸੀ that the Sikhs are a nation. ਫਿਰ ਸੀ they are not confined to India and as such have to face many problems which require international intervention for their resolution. ਕਿ ਵੀ ਇੰਨੀਆਂ ਸਮੱਸਿਆਵਾਂ ਨੇ, ਉਹ ਇਕੱਲੇ ਇੱਥੇ ਤਾਂ ਨਹੀਂ ਬੈਠੇ ਹੋਏ, ਉਹਨਾਂ ਨੂੰ ਜਿਹੜਾ ਹੈ ਉਹ ਰੈਕਗਨੀਸ਼ਨ ਚਾਹੀਦੀ ਹੈ। The government of India has utterly failed to help the Sikh settlers abroad. ਕਿ ਇਹ ਤੁਸੀਂ 1981 ਦੀ ਗੱਲ ਹੈ ਕਿ ਭਾਈ ਇੰਡੀਅਨ ਗਵਰਨਮੈਂਟ ਨੇ ਕਦੇ ਵੀ ਜਿਹੜੇ ਸਿੱਖ ਬਾਹਰ ਨੇ ਉਹਨਾਂ ਦੇ ਹਿੱਤਾਂ ਦੀ ਰਾਖੀ ਨਹੀਂ ਕੀਤੀ। ਫॉर ਇੰਸਟੈਂਸ it did not come to their rescue when Indian mostly Sikhs were thrown out of Uganda by Idi Amin with stock and barrel। ਕਿ ਵੀ ਜਦੋਂ ਉਹਨਾਂ ਦਾ ਸਭ ਜੁੱਲੀ ਬਸਤਾ ਚਕਾ ਕੇ ਈਦੀ ਅਮੀਨ ਨੇ ਯੁਗਾਂਡਾ ਚੋਂ ਕੱਢਿਆ ਸਿੱਖਾਂ ਨੂੰ, ਤੇ ਕੋਈ ਇੰਡੀਅਨ ਗਵਰਨਮੈਂਟ ਜਿਹੜੀ ਹੈ ਉਹ ਉਹਨਾਂ ਨੂੰ ਸ਼ਾਇਦ ਉਹਨੇ ਈਦੀ ਅਮੀਨ ਨੇ 48 ਘੰਟੇ ਕਿ ਕਿੰਨੇ ਦਾ ਨੋਟਿਸ ਦਿੱਤਾ ਸੀ ਵੀ ਨਿਕਲੋ ਇੱਥੋਂ। ਔਰ ਬਿਲਕੁਲ 3 ਕੱਪੜਿਆਂ 'ਚ ਸਭ ਸਮਾਨ ਵੀ ਉੱਥੇ ਰਖਾ ਰਿਹਾ। ਉਹਨੇ ਕਿਹਾ ਕੋਈ ਸਾਰ ਨਹੀਂ ਲਈ। ਇਟ ਡਿਡ ਨਾਟ ਆਫਰ even lip sympathy, not to speak of rendering any aid, legal or financial,
when the Sikhs recently launched an agitation against the order for the use of helmets in Britain. ਉਦੋਂ ਕ੍ਰੈਸ਼ ਹੈਲਮਟ ਐਕਟ ਬਣਿਆ ਸੀ ਔਰ ਮੋਟਰਸਾਈਕਲਾਂ ਦੇ ਉੱਤੇ ਕਿ ਭਾਈ ਸਿੱਖਾਂ ਨੇ ਕਿਹਾ ਯੂਕੇ ਦੇ ਵਿੱਚ ਕਿ ਵੀ ਅਸੀਂ ਜਿਹੜਾ ਉਹ ਹੈਲਮਟ ਨਹੀਂ ਪਾਉਣੇ ਹੈ। ਉਹਨਾਂ ਨੇ ਕਿਹਾ ਵੀ ਸਰਕਾਰ ਦੇ ਕੋਲ ਜਿਹਦੀ ਆਪਣੀ ਫੌਜ 'ਚ ਇੰਨੇ ਸਿੱਖ ਨੇ ਔਰ ਜਿਨ੍ਹਾਂ ਦਾ ਹੋਮ ਵੀ ਇਹਨਾਂ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਔਰ ਇਹ ਰੈਜ਼ੋਲੂਸ਼ਨ ਪਾਸ ਹੋਇਆ। ਹੁਣ ਦੁਸ਼ਮਣ ਨੂੰ ਜਦੋਂ ਅੱਜ ਅਸੀਂ ਹਿੰਦੂ ਤਵੀਆਂ ਦੀ ਗੱਲ ਕਰਦੇ ਹਾਂ ਕਿ ਜੀ ਉਹ ਸਾਨੂੰ ਸੰਘ ਪਰਿਵਾਰ ਜਿਹੜਾ ਉਹ ਹਿੰਦੂ ਪਰਿਵਾਰ ਦਾ ਹਿੱਸਾ ਮੰਨਦਾ ਹੈ, ਤੇ ਇਹ ਤੁਸੀਂ ਉਦੋਂ ਕਾਂਗਰਸ ਦੀ ਹਕੂਮਤ ਸੀ ਜੋ ਉਹਨਾਂ ਨੇ ਕੋਈ ਮਤਾ ਐਸਾ ਨਹੀਂ ਕੀਤਾ ਪਾਸ ਜਿਹਦੇ 'ਚ ਕਿਹਾ ਹੋਇਆ ਜੀ ਅਸੀਂ ਅੱਡ ਮੁਲਕ ਲੈਣਾ। ਪਰ ਜਦੋਂ ਉਹਨਾਂ ਨੇ ਇਹੀ ਰੈਜ਼ੋਲੂਸ਼ਨ ਕੀਤਾ ਕਿ ਸਿੱਖਸ ਆਰ ਏ ਸੈਪਰੇਟ ਨੇਸ਼ਨ ਤੇ ਸਾਰਾ ਹਿੰਦੁਸਤਾਨ ਕਿ ਵੀ ਇਹ ਵੱਖਵਾਦੀ ਉਦੋਂ ਅਜੇ ਧਰਮ ਯੁੱਧ ਮੋਰਚਾ ਵੀ ਨਹੀਂ ਸੀ ਸ਼ੁਰੂ ਹੋਇਆ, ਅਜੇ ਪਿੰਡਾਂ ਵਾਲੇ ਉਵੇਂ ਨਹੀਂ ਸੀ ਚਮਕੇ ਜਿਹੜੇ ਧਰਮ ਯੁੱਧ ਮੋਰਚੇ ਦੇ ਵੇੜੇ ਜਿਵੇਂ ਅਕਾਲ ਤਖਤ ਆ ਕੇ ਪੂਰੀ ਕਾਵਾਂ ਰੌਲੀ ਪਈ ਔਰ ਉਹ ਜਿਵੇਂ ਮੈਂ ਕਿਹਾ ਵੀ ਚੀਫ ਖਾਲਸਾ ਦੀਵਾਨੀ ਹੈ ਉਹੀ ਲੱਤਾਂ ਕੰਬਣ ਵਾਲੇ ਉਹਨਾਂ ਨੇ ਫਟਾਫਟ ਜਿਹੜਾ ਉਹ ਮਤਾ ਵਾਪਸ ਲੈ ਲਿਆ। ਉਹਨਾਂ ਕਿਹਾ ਜੀ ਅਸੀਂ ਇਹ ਮਤਾ ਵਾਪਸ ਲੈਂਦੇ ਹਾਂ ਔਰ ਇੰਦਰਜੀਤ ਸਿੰਘ ਜਿਹੜਾ ਚੇਅਰਮੈਨ ਸੀ ਪੰਜਾਬ ਐਂਡ ਸਿੰਧ ਬੈਂਕ ਦਾ ਉਹਨੂੰ ਕੁਛ ਦਿਨਾਂ ਦੇ ਵਿੱਚ ਰਿਜ਼ਾਈਨ ਕਰਨ ਤੇ ਮਜਬੂਰ ਕਰਤਾ ਔਰ ਬਾਅਦ ਦੇ ਵਿੱਚ ਇਹੀ ਸਜ਼ਾ ਦੇ ਤੌਰ ਤੇ ਕਿ ਵੀ ਤੁਸੀਂ ਸਿੱਖ ਕੱਢ ਕੌਮ ਹੈ ਇਹ ਮਤਾ ਕੀਤਾ ਪੰਜਾਬ ਐਂਡ ਸਿੰਧ ਬੈਂਕ ਨੂੰ ਨੈਸ਼ਨਲਾਈਜ਼ ਕਰ ਲਿਆ ਸੀ। ਇੰਦਰਾ ਗਾਂਧੀ ਨੇ ਜਿਹੜੇ ਬੈਂਕ ਨੈਸ਼ਨਲਾਈਜ਼ ਕੀਤੇ ਉਹਨਾਂ ਸਿੱਖਾਂ ਦਾ ਇੱਕੋ ਇੱਕ ਬੈਂਕ ਸੀ, ਇਹ ਨੈਸ਼ਨਲਾਈਜ਼ ਕਰ ਲਿਆ। ਹਾਲਾਂਕਿ ਇਹ ਵੱਖਰੀ ਗੱਲ ਹੈ ਕਿ ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਟਰੋੜਾ ਦੀ ਅਗਵਾਈ 'ਚ ਮਤਾ ਪਾਸ ਕੀਤਾ ਕਿ ਸਿੱਖ ਇੱਕ ਅਲੱਗ ਕੌਮ ਹੈ ਔਰ ਜ਼ਾਹਰਾ ਔਰ ਸੰਤ ਪਿੰਡਾਂ ਵਾਲਿਆਂ ਨੇ ਵੀ ਇਹ ਐਪਰੀਸ਼ੀਏਟ ਕੀਤਾ ਸੀ। ਉਹਨਾਂ ਨੇ ਜਦੋਂ ਮਤਾ ਕੀਤਾ ਉਹਨਾਂ ਨੇ ਕਿਹਾ ਜੀ ਸਿੱਖ ਨਿਸ਼ਚੈਵਾਚਕ ਇੱਕ ਅਲੱਗ ਕੌਮ ਹੈ। ਮੈਂ ਇਹ ਸਮਝਦਾ ਵੀ ਕੁਝ ਮੌਕੇ ਐਸੇ ਹੁੰਦੇ ਨੇ ਔਰ ਇਹ ਫਿਰ ਡਿਬੇਟ ਸ਼ੁਰੂ ਹੋ ਗਈ ਕਿ ਭਾਈ ਸਿੱਖ ਇੱਕ ਅਲੱਗ ਕੌਮ ਹੈ ਔਰ ਸਾਡੇ ਆਪਣੇ ਹੱਕ ਹਿੱਤ ਨੇ ਔਰ ਇਸ ਸਾਰੇ ਨੇ ਜੋ ਇਹਨਾਂ ਦਾ ਇੰਦਰਾ ਗਾਂਧੀ ਔਰ ਸੋ ਕਾਲਡ ਸੈਕੂਲਰਸ ਦਾ ਜਿਹੜਾ ਭਾਂਡਾ ਉਹ ਬਾਹਰ ਫੁੱਟ ਚੁੱਕਾ ਸੀ ਔਰ ਇਹਦੇ 'ਚ ਫਿਰ 82 ਦੇ ਧਰਮ ਯੁੱਧ ਮੋਰਚੇ ਵੇੜੇ ਜਿਹੜਾ ਅਨੰਦਪੁਰ ਸਾਹਿਬ ਦੇ ਮਤੇ ਤੇ ਲਾਇਆ ਗਿਆ ਉਸ ਦਾ ਇੱਕ ਹਿੱਸਾ ਵੀ ਸੀ ਕਿ ਸਿੱਖ ਇੱਕ ਅਲੱਗ ਕੌਮ ਹੈ। ਸੋ 13 ਮਾਰਚ 1981 ਦਾ ਬੇਸ਼ੱਕ ਬਾਅਦ ਚੀਫ ਖਾਲਸਾ ਦੀਵਾਨ ਦੌੜ ਗਈ ਲੇਕਿਨ ਮਤਾ ਤਾਂ ਹੋ ਗਿਆ ਕਿ ਭਾਈ ਦਿਓ ਸਾਨੂੰ UN ਦੇ ਵਿੱਚ ਐਸੋਸੀਏਟ ਮੈਂਬਰ ਸਟੇਟਸ। ਸੋ ਇਹ ਸਾਡੀ 47 ਤੋਂ ਜੂਨ 84 ਤੋਂ ਬਾਅਦ ਤਾਂ ਫਿਰ ਇਹ ਖਾਲਿਸਤਾਨ ਦੇ ਉੱਤੇ ਫੋਕਸ ਸਟਰਗਲ ਹੈ ਪਰ ਇਹ ਸਾਰੇ ਦਾ ਪਿਛੋਕੜ ਹੈ। ਜੀ ਰਾਜਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।